84 ਸਿੱਖ ਕਤਲੇਆਮ ਦੇ ਦੋਸ਼ੀ ਦੀ ਜ਼ਮਾਨਤ ਅਰਜ਼ੀ ਤੇ ਸੁਪਰੀਮ ਕੋਰਟ ਨੇ ਸੁਣਵਾਈ ਕਰਨ ਤੋਂ ਕੀਤਾ ਇਨਕਾਰ। ਕੈਲੀਫੋਰਨੀਆ ਦੇ ਸ਼ਹਿਰ ਐਲਕ ਗਰੋਵ ਦੀ ਮੇਅਰ ਨੇ 4 ਫਰਵਰੀ ਨੂੰ ਸਾਕਾ ਨਕੋਦਰ ਦਿਵਸ ਵਜੋਂ ਮਾਨਤਾ ਦੇਣ ਦਾ ਕੀਤਾ ਐਲਾਨ। ਸ਼੍ਰੋਮਣੀ ਕਮੇਟੀ ਦੇ ਵਫਦ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨਾਲ ਕੀਤੀ ਮੁਲਾਕਾਤ। ਕੌਮੀ ਇਨਸਾਫ ਮੋਰਚਾ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਮੋਰਚੇ ਨੂੰ ਲੈ ਕੇ ਕਈ ਅਹਿਮ ਫੈਸਲੇ ਵੀ ਸੰਗਤਾਂ ਦੇ ਅੱਗੇ ਰੱਖੇ। ਅੱਜ ਜਿਸ ਤਰ੍ਹਾਂ ਕਿ ਤੁਹਾਨੂੰ ਪਹਿਲੇ ਦੱਸਿਆ ਗਿਆ ਸੀ ਵੀ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਨੂੰ ਅਦਾਲਤ ਨੇ ਪੇਸ਼ ਕਰਨ ਦੇ ਹੁਕਮ ਕੀਤੇ ਸਨ ਤੇ ਆਸ ਕੀਤੀ ਜਾਂਦੀ ਸੀ ਕਿ ਉਹ ਉਸ ਨੂੰ ਪੇਸ਼ ਕਰਨਗੇ। ਮੋਹਾਲੀ ਦੇ ਵਿੱਚ ਕੇਸ ਹੈ। ਅਸੀਂ ਉੱਥੇ ਕੋਈ ਗਏ ਸੀ ਲੰਚ ਤੋਂ ਥੋੜ੍ਹਾ ਜਿਹਾ ਪਹਿਲੇ ਤੇ ਜਾ ਕੇ ਅਸੀਂ ਜੱਜ ਸਾਹਿਬ ਨੂੰ ਮਿਲੇ ਔਰ ਪੁੱਛਿਆ ਵੀ ਕੇਸ ਸਾਡੇ ਦਾ ਸੁਣਵਾਈ ਕਰੋ, ਦੱਸੋ ਕੀ ਉਹ ਕਹਿੰਦੇ ਨੇ ਸਰਕਾਰ ਵਾਲੇ ਜੀ। ਤੇ ਉਹਨਾਂ ਨੇ ਕੇਸ ਲੈ ਕੇ ਸਾਨੂੰ ਦੱਸਿਆ ਵੀ ਉਹਦੇ 'ਚ ਪੇਸ਼ ਨਹੀਂ ਕਰ ਰਹੇ ਜਗਤਾਰ ਸਿੰਘ ਜੀ ਹਵਾਰਾ ਨੂੰ। ਉਹ ਇੱਕ ਦਰਖਾਸਤ ਦੇ ਗਏ ਨੇ ਵੀ ਅਸੀਂ ਪੇਸ਼ ਕਰਨ ਤੋਂ ਜਿਹੜਾ ਹੈ ਇਹ ਨਹੀਂ ਕਰ ਸਕਦੇ, ਅਸਮਰੱਥ ਹਾਂ, ਕਿਉਂਕਿ ਉਹ ਬੜੇ ਜਿਹੜੇ ਹੈ ਉਹਨਾਂ ਨੂੰ ਲਿਆਉਣਾ ਖਤਰਨਾਕ ਗੱਲ ਹੈ। ਸਾਡੇ ਕੋਲ ਸਿਕਿਉਰਿਟੀ ਅਰੇਂਜਮੈਂਟ ਨਹੀਂ ਹੋ ਰਿਹਾ ਤੇ ਇਸ ਕਰਕੇ ਉਹਨਾਂ ਦੀ ਅਗਲੀਆਂ ਪੇਸ਼ੀਆਂ ਜਿਹੜੀਆਂ ਵੀਡੀਓ ਕਾਨਫਰੰਸ ਦੇ ਰਾਹੀਂ ਕਰ ਲਈਆਂ ਜਾਣ। ਉਹ ਅਸੀਂ ਕਿਉਂਕਿ ਦਰਖਾਸਤ ਦੇ ਕੇ ਚਲੇ ਗਏ, ਸਾਨੂੰ ਉਸ ਦਰਖਾਸਤ ਦੇ ਸੁਣਵਾਈ ਲਈ ਸਿਰਫ ਅਤੇ ਸਿਰਫ ਇੰਨਾ ਹੀ ਹੋ ਸਕਦਾ ਵੀ ਪਹਿਲੇ ਅਸੀਂ ਉਹਨਾਂ ਦਾ ਜਵਾਬ ਦਈਏ ਉਸ ਦਰਖਾਸਤ ਦਾ ਲਿਖਤੀ ਰੂਪ ਦੇ ਵਿੱਚ, ਜਿਸ ਤਰ੍ਹਾਂ ਉਹਨਾਂ ਨੇ ਲਿਖਤੀ ਦਰਖਾਸਤ ਦਿੱਤੀ ਆ। ਫਿਰ ਉਹਦੇ 'ਤੇ ਬਹਿਸ ਹੋਏ ਤੇ ਬਹਿਸ ਹੋ ਕੇ ਫਿਰ ਜੱਜ ਫੈਸਲਾ ਕਰੇਗਾ ਵੀ ਆਇਆ ਵੀਡੀਓ ਕਾਨਫਰੰਸ ਹੀ ਕਰਨੀ ਆ, ਚਾਹੇ ਉਹਨਾਂ ਦੀ ਜਿਹੜੀ ਇਹ ਦਰਖਾਸਤ ਹੈ ਉਹਨੂੰ ਖਾਰਜ ਕਰਕੇ ਉਹਨਾਂ ਨੂੰ ਫਿਰ ਕਹਿਣਾ ਹੈ ਵੀ ਨਹੀਂ ਬੰਦਾ ਤੁਸੀਂ ਜਿਹੜਾ ਹੈ ਉਹ ਪੇਸ਼ ਕਰੋ ਤੇ ਤਾਂ ਕਿ ਕੇਸ ਅੱਗੇ ਚੱਲੇ। ਇੱਕ ਗੱਲ ਬੜੀ ਸਾਦੀ ਜੀ ਹੈ ਵੀ ਏਡੀ ਵੱਡੀ ਸਰਕਾਰ ਹੋਵੇ, ਏਡਾ ਵੱਡਾ ਇਹਨਾਂ ਕੋਲ ਦਾਰੋਮਦਾਰ ਹੋਵੇ, ਪੁਲਿਸ ਹੋਵੇ, ਬਾਕੀ ਜਿਹੜੀਆਂ ਸੈਮੀ ਫੋਰਸਿਸ ਹੈਗੀਆਂ ਨੇ ਆਰਮੀ ਵਰਗੀਆਂ, ਅਤੇ ਆਰਮੀ ਐਡੀ ਵੱਡੀ ਹੋਏ ਅਤੇ ਉਹ ਇੱਕ ਬੰਦਾ ਦਿੱਲੀ ਤੋਂ ਜਿਹੜਾ ਹੈ ਮੋਹਾਲੀ ਲਿਆ ਕੇ ਪੇਸ਼ ਨਾ ਕਰ ਸਕਣ। ਇਸ ਤੋਂ ਵੱਡਾ ਕੋਈ ਬਹਾਨਾ ਨਹੀਂ ਹੋ ਸਕਦਾ। ਇਸ ਤੋਂ ਇਹ ਸਾਬਤ ਹੁੰਦਾ ਵੀ ਉਹ ਜਗਤਾਰ ਸਿੰਘ ਜੀ ਹਵਾਰਾ 'ਤੇ ਜਿਹੜੇ ਕੇਸ ਨੇ ਉਹ ਝੂਠੇ ਨੇ। ਉਹ ਝੂਠੇ ਕੇਸਾਂ 'ਚ ਉਹਨਾਂ ਨੂੰ ਅੱਗੇ ਨਹੀਂ ਤੋਰਨਾ ਚਾਹੁੰਦੇ ਤਾਂ ਕਿ ਅਖੀਰ ਦੇ ਵਿੱਚ ਇਹ ਕੇਸ ਜਿਹੜੇ ਨੇ ਖਾਰਜ ਹੋਣੇ ਨੇ ਅਤੇ ਖਾਰਜ ਹੋਣ ਦੇ ਨਾਤੇ ਸਰਕਾਰ ਇਹ ਸਮਝਦੀ ਹੈ ਵੀ ਸਾਡੀ ਹਾਨੀ ਹੁੰਦੀ ਹੈ। ਦੂਜੀ ਗੱਲ ਹੈਗੀ ਹੈ ਵੀ ਉਹਨਾਂ ਨੇ ਜਿਹੜਾ ਪਿਛਲੇ ਏਡੇ ਲੰਬੇ ਸਮੇਂ ਤੋਂ ਬਗੈਰ ਕਿਸੇ ਚਲਾਨ ਪੇਸ਼ ਕੀਤਿਆਂ, ਬਗੈਰ ਅਰੈਸਟ ਕੀਤਿਆਂ ਉਹਨਾਂ ਨੂੰ ਇਹ ਇੰਨੀ ਵੱਡੀ ਜਿਹੜੀ ਹੈ ਉਹਨਾਂ ਦੇ ਜਿਹੜੇ ਹੈ ਸਮਾਂ ਗੁਜ਼ਾਰਿਆ ਹੈ, ਇਹ ਕਾਨੂੰਨੀ ਤੌਰ 'ਤੇ ਕਿਸੇ ਤਰ੍ਹਾਂ ਵੀ ਠੀਕ ਨਹੀਂ ਹੈਗਾ। ਅਖੀਰ 'ਤੇ ਕਿਸੇ ਦੀ ਤਾਂ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਵੀ ਇੰਨਾ ਵੱਡਾ ਕੇਸ ਜਿਹੜਾ ਹੈ ਕਿਉਂ ਇਸੇ ਤਰ੍ਹਾਂ ਬਗੈਰ ਜਿਹੜਾ ਟਰਾਇਲ ਤੋਂ ਰੱਖਿਆ ਗਿਆ, ਜਿਹੜਾ ਕਿ ਕਾਨੂੰਨ ਇਜਾਜ਼ਤ ਨਹੀਂ ਦਿੰਦਾ। ਸੋ ਜਿਹੜੀ ਗੱਲ ਮੁੱਕਦੀ ਹੈ ਵੀ ਸਰਕਾਰ ਖੁਦ ਹੀ ਆਪਣੇ ਕਾਨੂੰਨ ਨੂੰ ਮੰਨਦੀ ਨਹੀਂ, ਕਾਨੂੰਨ ਦੀਆਂ ਗੱਲਾਂ ਕਰਦੀ ਹੈ, ਕਾਨੂੰਨ ਆਪਣਾ ਜਿਹੜਾ ਹੈ ਉਹਨੂੰ ਤੋਹੀਨ ਕਰ ਰਹੀ ਹੈ। ਜਿਸ ਆਦਮੀ ਨੂੰ ਤੁਸੀਂ 25-25 30-30 ਸਾਲ ਬਗੈਰ ਟਰਾਇਲ ਤੋਂ ਰੱਖਿਆ ਹੈ, ਉਹ ਕੀ ਤੁਸੀਂ ਆਪਣੇ ਕਾਨੂੰਨ ਦੀਆਂ ਗੱਲਾਂ ਕਰਦੇ, ਕੀ ਲੋਕਾਂ ਨੂੰ ਕਹੋਗੇ ਸਾਡੇ ਕਾਨੂੰਨ ਦੀ ਪਾਲਣਾ ਕਰੋ। ਸੋ ਇਸ ਕਰਕੇ ਇਹ ਸਮੇਂ ਦੀ ਗੱਲ ਹੈ ਵੀ ਆਇਆ ਪੇਸ਼ ਕਰਦੇ ਕਿ ਨਹੀਂ ਕਰਦੇ। ਇਸ ਤਰ੍ਹਾਂ ਮਹਿਸੂਸ ਹੁੰਦਾ ਵੀ ਉਹ ਇਸ ਗੱਲ ਨੂੰ ਜਿਹੜਾ ਹੈ ਦਰਕਨਾਰ ਕਰਨਾ ਚਾਹੁੰਦੇ, ਜਿਹੜੇ ਕਿ ਉਹਨਾਂ ਲਈ ਠੀਕ ਨਹੀਂ। ਲੋਕਾਂ ਦਾ ਇਸ ਮਾਮਲੇ ਦੇ ਵਿੱਚ ਇਹਨਾਂ ਦੇ ਕਾਨੂੰਨ ਤੋਂ ਜਿਹੜਾ ਹੈ ਇਤਕਾਦ ਉੱਠਦਾ ਜਾਂਦਾ ਹੈ। ਇਹਦੀ ਜ਼ਿੰਮੇਵਾਰੀ ਖੁਦ ਆਪ ਨੇ। ਇਹਨਾਂ ਨੂੰ ਚਾਹੀਦਾ ਹੈ ਵੀ ਜੇ ਤੇ ਕੇਸ ਬਣਾਉਣ, ਉਹਦਾ ਵੱਧ ਤੋਂ ਵੱਧ ਅਤੇ ਛੇਤੀ ਤੋਂ ਛੇਤੀ ਜਿਹੜਾ ਸਮਾਂ ਜਿਹੜਾ ਹੈ ਲੈ ਕੇ, ਘੱਟ ਤੋਂ ਘੱਟ ਸਮਾਂ ਲੈ ਕੇ ਅਤੇ ਉਹਦੀ ਪੂਰਤੀ ਕਰਕੇ ਅਤੇ ਉਹਦਾ ਜਿਹੜਾ ਹੈ ਫੈਸਲਾ ਕਰਵਾਉਣ। 1984 ਸਿੱਖ ਕਤਲੇਆਮ ਦੇ ਦੋਸ਼ੀ ਬਲਰਾਮ ਖੋਖਰ ਦੀ ਜ਼ਮਾਨਤ ਅਰਜ਼ੀ ਤੇ ਸੁਪਰੀਮ ਕੋਰਟ ਨੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਹ ਅਜਿਹਾ ਮਾਮਲਾ ਨਹੀਂ ਹੈ ਜਿੱਥੇ ਤੁਸੀਂ 9 ਸਾਲਾਂ ਦੇ ਅੰਦਰ ਜ਼ਮਾਨਤ ਅਰਜ਼ੀ ਦਾਇਰ ਕਰ ਸਕਦੇ ਹੋ। ਦੱਸਣਯੋਗ ਹੈ ਕਿ ਨਵੰਬਰ 1984 ਵਿੱਚ ਪਾਲਮ ਦੇ ਰਾਜਨਗਰ ਵਿੱਚ 5 ਸਿੱਖਾਂ ਦੇ ਕਤਲ ਵਿੱਚ ਹੇਠਲੀ ਅਦਾਲਤ ਦੇ ਅਪ੍ਰੈਲ 2013 ਦੇ ਫੈਸਲੇ ਨੂੰ ਪਲਟਦਿਆਂ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਹੇਠਲੀ ਅਦਾਲਤ ਨੇ ਉਸ ਸਜ਼ਾ ਨੂੰ ਬਰਕਰਾਰ ਰੱਖਿਆ ਸੀ ਜਿਸ ਵਿੱਚ ਬਲਵਾਨ ਖੋਖਰ, ਕੈਪਟਨ ਭਾਗਮਲ, ਗਿਰਧਾਰੀ ਲਾਲ, ਸਾਬਕਾ ਵਿਧਾਇਕ ਮਹਿੰਦਰ ਯਾਦਵ ਅਤੇ ਕ੍ਰਿਸ਼ਨਾ ਖੋਖਰ ਨੂੰ ਸਜ਼ਾ ਸੁਣਾਈ ਗਈ ਸੀ। ਅੱਜ ਇੱਕ ਵਾਰੀ ਫੇਰ ਬਲਵਾਨ ਖੋਖਰ ਵੱਲੋਂ ਸਸਪੈਂਸ਼ਨ ਆਫ ਸੈਂਟੈਂਸ ਇੱਕ ਬੇਲ ਐਪਲੀਕੇਸ਼ਨ ਮਾਨਯੋਗ ਸੁਪਰੀਮ ਕੋਰਟ ਅਦਾਲਤ ਦੇ ਵਿੱਚ ਲਗਾਈ ਜਾਂਦੀ ਹੈ। ਬਲਵਾਨ ਖੋਖਰ ਸੱਜਣ ਕੁਮਾਰ ਦੇ ਨਾਲ ਕੋ ਅਕਿਊਜ਼ਡ ਹੈ ਔਰ ਸਜ਼ਾ ਯਾਫਤਾ ਹੈ 1984 ਦੀ ਸਿੱਖ ਨਸਲਕੁਸ਼ੀ ਦੇ ਮਾਮਲੇ ਦੇ ਵਿੱਚ। ਮਾਤਾ ਜਗਦੀਸ਼ ਕੌਰ ਜੀ ਤੇ ਹੋਰਨਾਂ ਵੱਲੋਂ ਜੋ ਗਵਾਹੀਆਂ ਦਿੱਤੀਆਂ ਗਈਆਂ ਸਨ, ਜਿਹਦੇ ਵਿੱਚ ਸੱਜਣ ਕੁਮਾਰ ਨੂੰ, ਬਲਵਾਨ ਖੋਖਰ ਨੂੰ, ਇਹਨਾਂ ਨੂੰ ਸਾਰਿਆਂ ਨੂੰ ਸਜ਼ਾ ਹੋਈ ਹੈ।
ਸੱਜਣ ਕੁਮਾਰ ਨੇ ਕਿਉਂਕਿ ਕਈ ਵਾਰੀ ਪਹਿਲੇ ਐਪਲੀਕੇਸ਼ਨ ਜ਼ਮਾਨਤ ਦੀ ਲਗਾਈ ਜਿਹੜੀ ਕਿ ਡਿਸਮਿਸ ਹੋਈ ਆ, ਤੇ ਅੱਜ ਉਸਨੇ ਇਹ ਫਾਰਮੂਲਾ ਅਪਣਾਇਆ ਕਿ ਬਲਵਾਨ ਖੋਖਰ ਦੇ ਮਾਧਿਅਮ ਦੇ ਨਾਲ ਐਪਲੀਕੇਸ਼ਨ ਲਗਾਈ ਜਾਏ। ਅਗਰ ਇਸ ਨੂੰ ਜ਼ਮਾਨਤ ਮਿਲ ਜਾਂਦੀ ਆ ਤੇ ਫਿਰ ਉਹ ਆਪਣੀ ਕੋਸ਼ਿਸ਼ ਦੁਬਾਰਾ ਕਰੇਗਾ। ਲੇਕਿਨ ਮੈਂ ਜਿੱਥੇ ਅੱਜ ਧੰਨਵਾਦ ਕਰਦਾ ਹਾਂ ਮਾਨਯੋਗ ਅਦਾਲਤ ਜੱਜ ਸਾਹਿਬ ਜਸਟਿਸ ਸੰਜੇ ਕਿਸ਼ਨ ਕੌਲ ਜੀ ਤੇ ਉਹਨਾਂ ਦੇ ਬੈਂਚ ਦਾ ਕਿ ਜਿਨ੍ਹਾਂ ਨੇ 1984 ਦੇ ਇਹਨਾਂ ਮਸਲਿਆਂ ਨੂੰ ਗੰਭੀਰਤਾ ਨੂੰ ਸਮਝਦਿਆਂ ਹੋਇਆਂ ਅੱਜ ਫਿਰ ਇੱਕ ਵਾਰੀ ਇਹਨਾਂ ਦੀ ਐਪਲੀਕੇਸ਼ਨ ਡਿਸਮਿਸ ਕੀਤੀ ਆ, ਰਿਜੈਕਟ ਕੀਤੀ ਆ। ਉੱਥੇ ਨਾਲ ਹੀ ਸਾਡੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐਡਵੋਕੇਟ ਸਰਦਾਰ ਗੁਰਬਖਸ਼ ਸਿੰਘ ਜੀ ਤੇ ਸੀਨੀਅਰ ਐਡਵੋਕੇਟ ਦੁਸ਼ਯੰਤ ਦਵੇ ਜੀ, ਉਹਨਾਂ ਦਾ ਮੈਂ ਧੰਨਵਾਦ ਕਰਦਾ ਹਾਂ ਕਿ ਜਿਹੜੇ ਅੱਜ ਉਹ ਵੀ ਇਸ ਕੇਸ ਦੇ ਵਿੱਚ ਸਾਡੇ ਵੱਲੋਂ ਅਪੀਅਰ ਹੋਏ। ਔਰ ਇਸ ਮੁੱਦੇ ਦੇ ਉੱਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਕੇਸ ਲੜਦੀ ਆਈ ਹੈ ਆਪਣਾ ਫਰਜ਼ ਸਮਝਦੇ ਹੋਏ। ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਸਾਰੇ ਕੇਸ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣਾ ਫਰਜ਼ ਸਮਝਦੇ ਹੋਏ ਇਹਨਾਂ ਨੂੰ ਗੰਭੀਰਤਾ ਦੇ ਨਾਲ ਲਿਆ ਜਾ ਰਿਹਾ ਹੈ ਔਰ ਇਹ ਸੁਨਿਸ਼ਚਿਤ ਬਣਾਇਆ ਜਾਏਗਾ ਕਿ ਸੱਜਣ ਕੁਮਾਰ ਤੇ ਉਹਨਾਂ ਦੇ ਸਾਥੀ ਹੋਰ 1984 ਦੇ ਜਿਹੜੇ ਸਜ਼ਾ ਜਾਫਤਾ ਜਾਂ ਜਿਨ੍ਹਾਂ ਨੂੰ ਸਜ਼ਾ ਹੋਣੀ ਉਹ ਜੇਲ੍ਹਾਂ ਦੇ ਅੰਦਰ ਸੜਨ, ਕਿਉਂਕਿ ਜੋ ਇਹਨਾਂ ਨੇ ਇੰਨਾ ਘਿਨਾਉਣਾ ਪਾਪ ਕੀਤਾ ਸੀ 1984 ਦੇ ਵਿੱਚ, ਇਹਨਾਂ ਨੂੰ ਇਹਨਾਂ ਦੇ ਗੁਨਾਹਾਂ ਦੀ ਸਜ਼ਾ ਮਿਲਣੀ ਚਾਹੀਦੀ ਆ। ਸੋ ਅੱਜ ਇਹ ਬਲਵਾਨ ਖੋਖਰ ਦੀ ਜਿਹੜੀ ਐਪਲੀਕੇਸ਼ਨ ਸੀ ਉਹ ਡਿਸਮਿਸ ਹੋਈ ਆ ਔਰ ਇਸ ਗੱਲ ਦੀ ਮੈਂ ਜਿੱਥੇ ਤੁਹਾਨੂੰ ਵਧਾਈ ਵੀ ਸੰਗਤਾਂ ਨੂੰ ਵਧਾਈ ਵੀ ਦੇਣਾ, ਉੱਥੇ ਨਾਲ ਹੀ ਇੱਕ ਵਾਰੀ ਫਿਰ ਮੈਂ ਜੱਜ ਸਾਹਿਬ ਦਾ ਜਸਟਿਸ ਸੰਜੇ ਕਿਸ਼ਨ ਕੌਲ ਤੇ ਉਹਨਾਂ ਦੇ ਬੈਂਚ ਦਾ ਧੰਨਵਾਦ ਕਰਦਾ। ਅੱਜ ਬਹੁਤ ਹੀ ਵੱਡੀ ਉਪਲਬਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਔਰ ਸਮੁੱਚੇ ਦਿੱਲੀ ਦੇ ਸਿੱਖਾਂ ਦੀ, ਜਿਹੜੀ ਅੱਜ ਇੱਕ ਬੇਲ ਐਪਲੀਕੇਸ਼ਨ ਬਲਵਾਨ ਖੋਖਰ ਨੇ ਜਿਹੜਾ 1984 ਦੇ ਕਤਲੇਆਮ ਦੇ ਵਿੱਚ ਸਜ਼ਾ ਭੁਗਤ ਰਿਹਾ, ਉਹਨੇ ਸੁਪਰੀਮ ਕੋਰਟ ਦੇ ਵਿੱਚ ਲਗਾਈ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਕੀਲ ਸਰਦਾਰ ਗੁਰਬਖਸ਼ ਸਿੰਘ ਜੀ ਔਰ ਸੀਨੀਅਰ ਐਡਵੋਕੇਟ ਦੁਸ਼ਵੰਤ ਦਵੇ ਜੀ ਨੇ ਜਿਸ ਤਰੀਕੇ ਦੇ ਨਾਲ ਉੱਥੇ ਕੇਸ ਦੀ ਪੈਰਵੀ ਕਰਦੇ ਹੋਏ ਇਸ ਗੱਲ ਦੇ ਉੱਤੇ ਸੁਨਿਸ਼ਚਿਤ ਕੀਤਾ ਕਿ ਇਹ ਜਿਹੜੀ ਬੇਲ ਐਪਲੀਕੇਸ਼ਨ ਹੈ ਇਹਦੇ ਉੱਤੇ ਰੋਕ ਲੱਗੀ ਜਾਵੇ ਔਰ ਇਹ ਸਜ਼ਾ ਉਹਨਾਂ ਕਾਤਲਾਂ ਨੂੰ ਪੂਰੀ ਹੋਣ ਤੱਕ ਇਹਨਾਂ ਨੂੰ ਕਦੀ ਬੇਲ ਨਾ ਮਿਲ ਸਕੇ, ਇਹਦੇ ਉੱਤੇ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਆਪਣੀ ਅਰਜ਼ੀ ਰੱਖੀ ਔਰ ਜਿਹਦੇ ਕਰਕੇ ਅੱਜ ਉਹਦੀ ਬੇਲ ਦੀ ਜਿਹੜੀ ਐਪਲੀਕੇਸ਼ਨ ਸੀ ਉਹ ਰੱਦ ਕਰਤੀ ਗਈ। ਅਸੀਂ ਮਾਨਯ ਸੁਪਰੀਮ ਕੋਰਟ ਦਾ ਧੰਨਵਾਦ ਕਰਦੇ ਹਾਂ ਕਿ ਸਿੱਖਾਂ ਦੀ ਭਾਵਨਾਵਾਂ ਦੀ ਵੀ ਕਦਰ ਕੀਤੀ ਹੈ ਔਰ ਜੁਡੀਸ਼ਰੀ ਦੀ ਵੀ, ਕਿਉਂਕਿ ਸੱਜਣ ਕੁਮਾਰ ਦਾ ਇਹ ਸਾਥੀ ਜਿਹੜਾ ਉਸ ਵਕਤ ਉੱਥੇ ਦਾ ਐਕਸ ਕਾਉਂਸਲਰ ਸੀ। ਸਭ ਤੋਂ ਜ਼ਿਆਦਾ ਕਤਲੇਆਮ ਜਿਹੜਾ ਇਲਾਕੇ ਦੇ ਵਿੱਚ ਹੋਇਆ, 825 ਜਿਹੜੇ ਕਤਲ ਹੋਏ ਉਸ ਇਲਾਕੇ ਦੇ ਵਿੱਚ ਇਹਨਾਂ ਦੀ ਕੌਂਸਟੀਟੂਐਂਸੀ ਦੇ ਵਿੱਚ ਹੋਏ ਸੀ। ਸੋ ਉਹਨੂੰ ਦੇਖਦੇ ਹੋਏ ਅੱਜ ਮਾਨਯ ਸੁਪਰੀਮ ਕੋਰਟ ਨੇ ਇਹਦੀ ਅਰਜ਼ੀ ਨੂੰ ਖਾਰਿਜ ਕੀਤਾ। ਮੈਂ ਵਧਾਈ ਦਿੰਦਾ ਸਮੁੱਚੇ ਸਿੱਖ ਪੰਥ ਨੂੰ, ਸਿੱਖ ਜਗਤ ਨੂੰ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਕੀਲਾਂ ਨੂੰ ਜਿਨ੍ਹਾਂ ਨੇ ਇਸ ਕੋਰਟ ਦੀ ਇਹਦੀ ਕੇਸ ਦੀ ਪੈਰਵੀ ਕੀਤੀ ਔਰ ਇਹ ਇਸ ਗੱਲ ਨੂੰ ਸੁਨਿਸ਼ਚਿਤ ਕੀਤਾ ਕਿ ਕਾਤਲਾਂ ਨੂੰ ਹਮੇਸ਼ਾ ਜੇਲ੍ਹਾਂ ਦੇ ਵਿੱਚ ਰਹਿਣ ਦਿੱਤਾ ਜਾਏਗਾ। ਸਾਕਾ ਨਕੋਦਰ ਦੇ 37ਵੇਂ ਸ਼ਹੀਦੀ ਦਿਹਾੜੇ ਮੌਕੇ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਐਲਕ ਗਰੋਵ ਦੀ ਮੇਅਰ ਬੋਬੀ ਸਿੰਘ ਐਲਨ ਨੇ 4 ਫਰਵਰੀ ਨੂੰ ਸਾਕਾ ਨਕੋਦਰ ਦਿਵਸ ਵਜੋਂ ਮਾਨਤਾ ਦੇਣ ਦਾ ਐਲਾਨ ਕੀਤਾ ਹੈ। ਇਸ ਸੰਬੰਧੀ ਉਹਨਾਂ ਵੱਲੋਂ ਘੋਸ਼ਣਾ ਪੱਤਰ ਜਾਰੀ ਕੀਤਾ ਗਿਆ। ਘੋਸ਼ਣਾ ਪੱਤਰ ਵਿੱਚ ਬੋਬੀ ਸਿੰਘ ਨੇ ਲਿਖਿਆ ਕਿ 4 ਫਰਵਰੀ 1986 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਸ਼ਾਂਤਮਈ ਰੋਸ ਮਾਰਚ ਕਰ ਰਹੀਆਂ ਸੰਗਤਾਂ ਤੇ ਪੁਲਿਸ ਵੱਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਸਿੱਖ ਨੌਜਵਾਨ ਰਵਿੰਦਰ ਸਿੰਘ, ਬਲਧੀਰ ਸਿੰਘ, ਝਿਲਮਣ ਸਿੰਘ ਅਤੇ ਹਰਮਿੰਦਰ ਸਿੰਘ ਸ਼ਹੀਦ ਹੋ ਗਏ ਸਨ। ਉਹਨਾਂ ਕਿਹਾ ਕਿ ਇਸ ਦੁਖਦਾਈ ਘਟਨਾ ਨੂੰ 37 ਸਾਲਾਂ ਤੋਂ ਵੱਧ ਸਮਾਂ ਹੋ ਗਿਆ ਹੈ, ਪਰ ਪੀੜਿਤ ਪਰਿਵਾਰ ਸੱਚਾਈ, ਨਿਆਂ, ਜਵਾਬਦੇਹੀ ਅਤੇ ਨਿਬੇੜੇ ਲਈ ਲੜਨ ਦੇ ਆਪਣੇ ਯਤਨਾਂ ਵਿੱਚ ਅਡੋਲ ਰਹੇ। ਘੋਸ਼ਣਾ ਪੱਤਰ ਵਿੱਚ ਬੋਬੀ ਸਿੰਘ ਨੇ ਕਿਹਾ ਕਿ ਹਰ ਸਾਲ ਦੁਨੀਆ ਭਰ ਦੇ ਭਾਈਚਾਰੇ ਅਤੇ ਸੰਸਥਾਵਾਂ ਸਮੇਤ ਕੈਲੀਫੋਰਨੀਆ ਰਾਜ ਵਿੱਚ ਸਾਕਾ ਨਕੋਦਰ ਦਿਵਸ ਨੂੰ ਦੁਖਾਂਤ ਬਾਰੇ ਜਾਗਰੂਕਤਾ ਪੈਦਾ ਕਰਨ, ਪੀੜਤਾਂ ਲਈ ਨਿਆਂ ਸੁਰੱਖਿਅਤ ਕਰਨ ਅਤੇ ਸਾਰਿਆਂ ਲਈ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਚੱਲ ਰਹੇ ਯਤਨਾਂ ਨੂੰ ਸਮਰਥਨ ਕਰਨ ਅਤੇ ਸਿੱਖ ਭਾਈਚਾਰੇ ਲਈ ਪੀੜ੍ਹੀ ਦਰ ਪੀੜ੍ਹੀ ਅਤੇ ਭਾਈਚਾਰਕ ਜ਼ਖਮਾਂ ਤੇ ਮੱਲਮ ਲਗਾਉਣ ਦੀ ਲੋੜ ਨੂੰ ਉਤਸ਼ਾਹਿਤ ਕਰਨ ਦੇ ਮੌਕੇ ਵਜੋਂ ਮਨਾਉਂਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫਦ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲੂਪੁਰਾ ਨਾਲ ਸਿੱਖ ਫੌਜੀਆਂ ਲਈ ਲੋਅ ਟੋਪ ਦੇ ਮੁੱਦੇ ਨੂੰ ਲੈ ਕੇ ਮੁਲਾਕਾਤ ਕੀਤੀ। ਕਮੇਟੀ ਦੇ ਵਫਦ ਦੀ ਅਗਵਾਈ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕੀਤੀ। ਇਸ ਮੀਟਿੰਗ ਵਿੱਚ ਫੌਜ ਦੇ ਉੱਚ ਅਧਿਕਾਰੀ ਵੀ ਹਾਜ਼ਰ ਸਨ। ਇਸ ਮੌਕੇ ਵਫਦ ਦੇ ਆਗੂ ਗੁਰਚਰਨ ਸਿੰਘ ਗਰੇਵਾਲ ਨੇ ਸਪਸ਼ਟ ਕੀਤਾ ਕਿ ਸਿੱਖ ਫੌਜੀ ਕਦੇ ਵੀ ਲੋਅ ਟੋਪ ਨਹੀਂ ਪਾਉਣਗੇ, ਜੋ ਕਿ ਸਿੱਖ ਸਿਧਾਂਤਾਂ ਦੇ ਖਿਲਾਫ ਹੈ। ਉਹਨਾਂ ਨੇ ਕਿਹਾ ਕਿ ਸਿੱਖ ਇਤਿਹਾਸ ਗਵਾਹ ਹੈ ਕਿ ਸਿੱਖਾਂ ਨੇ ਹਮੇਸ਼ਾ ਦਸਤਾਰ ਨਾਲ ਹੀ ਵਿਸ਼ਵ ਦੀਆਂ ਵੱਡੀਆਂ ਜੰਗਾਂ ਲੜੀਆਂ ਹਨ। ਉਹਨਾਂ ਨੇ ਕਿਹਾ ਕਿ
ਇਹ ਸਿੱਖ ਸਿਧਾਂਤ ਉੱਤੇ ਸਿੱਧਾ ਹਮਲਾ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਕਮੇਟੀ ਦੇ ਵਫਦ ਸਿੱਖ ਇਤਿਹਾਸ ਵਿੱਚ ਹਵਾਲੇ ਨਾਲ ਲੈ ਕੇ ਗਏ ਸਨ ਅਤੇ ਸਿੱਖ ਬੁੱਧੀਜੀਵੀਆਂ ਵੱਲੋਂ ਲਿਖੀਆਂ ਕਿਤਾਬਾਂ ਦੇ ਹਵਾਲੇ ਦਿੱਤੇ ਗਏ। ਉਹਨਾਂ ਨੇ ਕਿਹਾ ਕਿ ਇਕਬਾਲ ਸਿੰਘ ਲਾਲੂਪੁਰਾ ਲੋਹ ਟੋਪ ਉੱਤੇ ਹੀ ਤੱਥ ਦਿੰਦੇ ਰਹੇ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਸਿੱਖੀ ਸਿਧਾਂਤਾਂ ਨੂੰ ਕਦੇ ਵੀ ਤੋੜਿਆ ਨਹੀਂ ਜਾ ਸਕਦਾ ਹੈ। ਉਹਨਾਂ ਨੇ ਕਿਹਾ ਕਿ ਕਮੇਟੀ ਹਰ ਤਰ੍ਹਾਂ ਦੀ ਲੜਾਈ ਲੜਨ ਲਈ ਤਿਆਰ ਹੈ। ਗੁਰੂ ਮਰਿਆਦਾ ਦਸਤਾਰ ਸਜਾਉਣਾ ਹੈ, ਨਾ ਕਿ ਟੋਪੀ ਪਾਉਣਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਸਿੱਖ ਫੌਜੀਆਂ ਨੂੰ ਹੈਲਮਟ ਪਹਿਨਾਏ ਜਾਣ ਦੇ ਫੈਸਲੇ ਦਾ ਸ਼੍ਰੋਮਣੀ ਕਮੇਟੀ ਵੱਲੋਂ ਨਿਰੰਤਰ ਵਿਰੋਧ ਕੀਤਾ ਜਾ ਰਿਹਾ ਹੈ। ਦੇਖੋ, ਪਿਛਲੇ ਕਾਫੀ ਦਿਨਾਂ ਤੋਂ ਇਸ ਗੱਲ ਦਾ ਕਾਫੀ ਚਰਚਾ ਵਾ ਕਿ ਦੇਸ਼ ਦੀ ਸਰਕਾਰ ਨੇ ਜਿਹੜੇ ਸਿੱਖ ਫੌਜੀ ਆ ਉਹਨਾਂ ਦੇ ਲੋਹ ਟੋਪ ਲਾਜ਼ਮੀ ਕਰਨ ਦਾ ਇੱਕ ਫੈਸਲਾ ਕੀਤਾ, ਜਿਹੜਾ ਕਿ ਭਾਵੇਂ ਵਿਚਾਰਧੀਨ ਹੈ। ਉਸ ਸਬੰਧ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖ ਜਥੇਬੰਦੀਆਂ ਉਹਦਾ ਡਟਵਾਂ ਵਿਰੋਧ ਕਰ ਰਹੀਆਂ ਨੇ। ਕਿਉਂਕਿ ਵਿਰੋਧ ਇਸ ਕਰਕੇ ਕਰ ਰਹੀਆਂ, ਇਸ ਕਰਕੇ ਨਹੀਂ ਕਰ ਰਹੀਆਂ ਕਿ ਇਹ ਕਿਹੜੀ ਪਾਰਟੀ ਦਾ ਰਾਜ ਆ ਜਾਂ ਕਿਵੇਂ ਆ। ਇਹ ਵਿਰੋਧ ਇਸ ਕਰਕੇ ਆ ਕਿ ਇਹ ਮਰਜ਼ਾਦਾ ਦਾ ਮਸਲਾ। ਸੋ ਇਸ ਸਬੰਧ ਵਿੱਚ ਆਪਣਾ ਜਿਹੜਾ ਪੱਖ ਹੈ ਸ਼੍ਰੋਮਣੀ ਕਮੇਟੀ ਨੇ ਤੇ ਔਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤਾ ਗਿਆ, ਤੇ ਉਸ ਦੇ ਤਹਿਤ ਜੋ ਘੱਟ ਗਿਣਤੀ ਕਮਿਸ਼ਨ ਆ ਇਹਨਾਂ ਨੇ ਇੱਕ ਮੀਟਿੰਗ ਸੱਦੀ, ਇੱਕ ਚਿੱਠੀ ਗਈ ਸ੍ਰੀ ਅਕਾਲ ਤਖਤ ਸਾਹਿਬ ਨੂੰ। ਤੇ ਅਕਾਲ ਤਖਤ ਸਾਹਿਬ ਵੱਲੋਂ ਅੱਜ ਇੱਕ ਵਫਦ ਜਿਹੜਾ ਵਾ ਸ਼੍ਰੋਮਣੀ ਕਮੇਟੀ ਦੇ 2 ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਤੇ ਦਿੱਲੀ ਕਮੇਟੀ ਦੇ 2 ਮੈਂਬਰ ਸਾਹਿਬਾਨ ਦਾ, ਸਾਡੇ ਅਧਿਕਾਰੀ ਸਾਹਿਬਾਨ, ਅੱਜ ਅਸੀਂ ਇੱਥੇ ਪਹੁੰਚੇ ਹਾਂ। ਸੋ ਅਸੀਂ ਮੀਟਿੰਗ ਵਿੱਚ ਹਾਜ਼ਰ ਹੋਏ ਤੇ ਮੀਟਿੰਗ ਦੇ ਵਿੱਚ ਜਦੋਂ ਪਹੁੰਚੇ ਤੇ ਉਹਦੀ ਪ੍ਰਧਾਨਗੀ ਇਕਬਾਲ ਸਿੰਘ ਲਾਲਪੁਰਾ ਕਰ ਰਹੇ ਸੀ। ਤੇ ਉਸ ਸਮੇਂ ਉਸ ਮੀਟਿੰਗ ਦੇ ਵਿੱਚ ਜਿਹੜੇ ਦੇਸ਼ ਦੇ ਫੌਜ ਦੇ ਅੰਦਰ ਉੱਚ ਅਧਿਕਾਰੀ ਜਿਹੜੇ ਆ ਉਹ ਵੀ ਉਹਦੇ ਸ਼ਾਮਲ ਸੀ ਤੇ ਸਿੱਖ ਕੁਝ ਜਥੇਬੰਦੀਆਂ ਦੇ ਲੋਕ ਵੀ ਉਸ 'ਤੇ ਸ਼ਾਮਲ ਸੀ। ਸੋ ਜਦੋਂ ਮੀਟਿੰਗ ਦਾ ਆਰੰਭ ਹੋਇਆ ਤੇ ਅਸੀਂ ਉਹ ਤੋਂ ਸਭ ਤੋਂ ਪਹਿਲਾਂ ਇਹ ਬੇਨਤੀ ਕੀਤੀ ਕਿ ਅਸੀਂ ਤੁਹਾਡੇ ਸੱਦੇ ਤੇ ਮੀਟਿੰਗ ਵਿੱਚ ਸ਼ਾਮਲ ਹੋਏ ਹਾਂ, ਪਰ ਅਸੀਂ ਜੋ ਸਾਨੂੰ ਹੁਕਮ ਆਇਆ ਅਸੀਂ ਉਸ ਹੁਕਮ ਨੂੰ ਲੈ ਕੇ ਅਸੀਂ ਇੱਥੇ ਆਏ ਹਾਂ। ਅਸੀਂ ਇਸ ਤੁਹਾਡੀ ਬਹਿਸ ਦੇ ਵਿੱਚ ਨਹੀਂ ਸ਼ਾਮਲ ਹੋਵਾਂਗੇ। ਅਸੀਂ ਆਪਣਾ ਪੱਖ ਆ ਜਿਹੜਾ ਉਹ ਪੱਖ ਤੁਹਾਨੂੰ ਸਪਸ਼ਟ ਕਰਾਂਗੇ। ਸੋ ਇਸ ਗੱਲ ਦੇ ਲਈ ਕਾਫੀ ਜਿਹੜੀ ਆ ਸਹਿਮਤੀ ਨਹੀਂ ਬਣੀ ਹੈ। ਸਹਿਮਤੀ ਸੀ, ਉਹ ਕਹਿੰਦੇ ਸੀ ਬੈਠ ਕੇ ਤੁਸੀਂ ਜਿਹੜੀ ਸਾਡੀ ਗੱਲ ਸੁਣੋ। ਅਸੀਂ ਉਹਨਾਂ ਨੂੰ ਇਹ ਗੱਲ ਦੱਸੀ ਹੈ ਕਿ ਇਹ ਜਿਹੜਾ ਮਾਮਲਾ ਵਾ ਇਹ ਮਰਜ਼ਾਦਾ ਦਾ ਮਸਲਾ, ਇਸ ਦੇ ਮਸਲੇ ਤੇ ਦਲੀਲ ਨਹੀਂ ਹੋ ਸਕਦੀ ਕੋਈ, ਕਿਉਂਕਿ ਜਿਹੜੀ ਦਸਤਾਰ ਹੈ ਇਹ ਸਿੱਖੀ ਮਰਜ਼ਾਦਾ, ਸਿੱਖੀ ਮਾਣ ਹੈ, ਸਿੱਖੀ ਸਨਮਾਨ ਹੈ, ਗੁਰੂ ਸਾਹਿਬ ਨੇ ਸਾਨੂੰ ਬਖਸ਼ੀ ਹੈ। ਤੇ ਪਿਛਲੇ ਸਮੇਂ ਦੇ ਵਿੱਚ ਲੋਹ ਟੋਪ ਦੇ ਨਾਲ ਸੰਬੰਧਿਤ ਜਿਹੜੇ ਸਾਡੇ ਸਿੱਖ ਫੌਜੀ ਸੀ ਬੜੀ ਬਹਾਦਰੀ ਨਾਲ ਲੜੇ, ਵੱਖ-ਵੱਖ ਕੀਰਤੀਮਾਨ ਸਥਾਪਿਤ ਕੀਤੇ। ਉਹਨਾਂ ਨੇ ਲੋਹ ਟੋਪ ਨਹੀਂ ਪਹਿਨਿਆ, ਉਸ ਗੱਲ ਦਾ ਵਿਰੋਧ ਕੀਤਾ, ਚਾਹੇ ਪਹਿਲੀ ਸੰਸਾਰ ਜੰਗ, ਦੂਜੀ ਸੰਸਾਰ ਜੰਗ ਜਾਂ ਦੇਸ਼ ਦੀਆਂ ਕੋਈ ਵੀ ਜਿਹੜੀਆਂ ਵੱਡੀਆਂ ਲੜਾਈਆਂ ਹੋਈਆਂ ਉਹਦੇ ਵਿੱਚ ਅਸੀਂ ਉਹਨਾਂ ਨੂੰ ਦਿਖਾਇਆ ਕਿ ਅਸੀਂ ਉਹਨਾਂ ਨੂੰ ਆਪਣੀਆਂ ਜਿਹੜੀਆਂ ਬੁੱਕਸ ਜਿਹੜੀਆਂ ਦਿਖਾਈਆਂ, ਜਿਹਦੇ ਵਿੱਚ ਅਸੀਂ ਦਿਖਾਇਆ ਕਿ ਜਿਹੜੇ ਸਿੱਖ ਆ ਉਹ ਸਿੱਖ ਜਿਹੜੇ ਆ ਉਹ ਉਹਨਾਂ ਲੜਾਈਆਂ ਦੇ ਵਿੱਚ ਉਸ ਦਸਤਾਰ ਦੇ ਨਾਲ ਹੀ ਜਿਹੜੇ ਉਹ ਲੜੇ ਨੇ। ਉਹ ਇਹ ਸਾਰੀਆਂ ਪੱਖ ਅਸੀਂ ਉਹਨਾਂ ਨੂੰ ਦੇਖੋ ਜਿਵੇਂ ਦੇਖੋ ਕਿਸੇ ਵੀ ਮੋਰਚੇ ਵਿੱਚ ਜਿਹੜਾ ਸਿੱਖ ਆ ਉਹ ਜੇ ਲੜਾਈ ਲੜ ਰਿਹਾ ਤਾਂ ਉਹ ਆਪਣੀ ਦਸਤਾਰ ਨਾਲ ਹੀ ਲੜ ਰਿਹਾ, ਕਿਉਂਕਿ ਇਹ ਗੱਲ ਪੱਕੀ ਮੰਨਣੀ ਪਏਗੀ ਦੇਸ਼ ਨੂੰ ਕਿ ਜਿਹੜਾ ਸਿੱਖ ਆ ਉਹ ਇੱਕ ਜਜ਼ਬਾ ਵੀ ਆ। ਸਿੱਖ ਇੱਕ ਸਿਪਾਹੀ ਹੋ ਸਕਦਾ ਤਨਖਾਹਦਾਰ, ਪਰ ਉਹਦੇ ਨਾਲ ਦੀ ਨਾਲ ਗੁਰੂ ਦਾ ਜਿਹੜਾ ਸਿੱਖ ਆ ਉਹ ਇੱਕ ਜਜ਼ਬਾ ਵਾ, ਜਜ਼ਬੇ ਕਰਕੇ ਹੀ ਉਹ ਲੜਾਈ ਲੜਦਾ। ਤੇ ਅੱਜ ਤੱਕ ਇਸ ਦੇਸ਼ ਨੇ ਉਸ ਜਜ਼ਬੇ ਦਾ ਆਨੰਦ ਵੀ ਮਾਣਿਆ, ਉਸ ਕਰਕੇ ਦੇਸ਼ ਆਜ਼ਾਦ ਵੀ ਹੋਇਆ। ਅੱਜ ਦੇਸ਼ ਦੀਆਂ ਸਰਹੱਦਾਂ ਵੀ ਆਜ਼ਾਦ ਨੇ ਤੇ ਇਸ ਜਜ਼ਬੇ ਨੂੰ ਅਣਡਿੱਠ ਕੀਤਾ ਜਾ ਰਿਹਾ। ਸਾਨੂੰ ਨਹੀਂ ਸਮਝ ਲੱਗੀ ਕਿ ਕਿਉਂ ਜਿਹੜੀ ਇਹ ਸਰਕਾਰ ਹੈ ਇਹ ਕੁਰਾਹੇ ਪੈ ਗਈ ਹੈ। ਸੋ ਇਸ ਕਰਕੇ ਅਸੀਂ ਆਪਣਾ ਪੱਖ ਉਹਨਾਂ ਨੂੰ ਦੱਸਿਆ। ਅਖੀਰ ਤੇ ਇਹ ਗੱਲ ਦੀ ਸਹਿਮਤੀ ਬਣੀ, ਭਾਵੇਂ ਕਿ ਕਾਫੀ ਇਸ ਗੱਲ ਦੀ ਕਸ਼ਮਕਸ਼ ਰਹੀ ਕਿ ਤੁਸੀਂ ਸਾਡਾ ਪੱਖ ਜ਼ਰੂਰ ਸੁਣ ਕੇ ਜਾਓ। ਅਸੀਂ ਆਖਿਆ ਵੀ ਇਸ ਗੱਲ ਦੇ ਵਿੱਚ ਦਲੀਲ ਹੀ ਅਸੀਂ ਕੋਈ ਨਹੀਂ ਸੁਣ ਨਹੀਂ ਸਕਦੇ, ਕਿਉਂਕਿ ਇਹ ਮਰਜ਼ਾਦਾ ਦਾ ਮਸਲਾ। ਤਾਂ ਫਿਰ ਉਹਨਾਂ ਨੇ ਇਹ ਗੱਲ ਅਖੀਰ ਤੇ ਸਾਡੀ ਸਹਿਮਤੀ ਬਣੀ ਕਿ ਆਪਣਾ ਲਿਖਤੀ ਤੌਰ ਤੇ ਵੀ ਆਪਣਾ ਇੱਕ ਮਤ ਜਿਹੜਾ ਵਾ ਉਹ ਦਿੱਤਾ ਜਾਵੇ। ਸੋ ਸਾਡੇ ਸਾਰੇ ਵਫਦ ਵੱਲੋਂ ਇੱਕ ਲਿਖਤੀ ਮਤ ਜਿਹੜਾ ਵਾ ਉਹ ਦੇ ਦਿੱਤਾ। ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਆਗਾਮੀ ਲੋਕ ਸਭਾ ਦੀਆਂ ਚੋਣਾਂ ਇਕੱਠੇ ਲੜਨਗੀਆਂ ਅਤੇ ਦੋਵਾਂ ਪਾਰਟੀਆਂ ਵਿਚਾਲੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਾਂਗ ਹੀ ਗੱਠਜੋੜ ਜਾਰੀ ਰੱਖਣ ਲਈ ਸਹਿਮਤੀ ਬਣੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੇ ਇੱਥੇ ਬਸਪਾ ਮੁਖੀ ਕੁਮਾਰੀ ਮਾਇਆਵਤੀ ਨਾਲ ਉਹਨਾਂ ਦੀ ਰਿਹਾਇਸ਼ ਤੇ ਮੀਟਿੰਗ ਕੀਤੀ। ਬਸਪਾ ਵੱਲੋਂ ਜਾਰੀ ਇੱਕ ਬਿਆਨ ਵਿੱਚ ਦੱਸਿਆ ਗਿਆ ਕਿ ਬਸਪਾ ਸੁਪਰੀਮੋ ਕੁਮਾਰੀ ਮਾਇਆਵਤੀ ਵੱਲੋਂ ਸੁਖਬੀਰ ਸਿੰਘ ਬਾਦਲ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨਾਲ ਮੀਟਿੰਗ ਵਿੱਚ ਚਰਚਾ ਕੀਤੀ ਗਈ ਕਿ 2024 ਵਿੱਚ
ਲੋਕ ਸਭਾ ਚੋਣਾਂ ਵਿੱਚ ਪੁਰਾਣੇ ਸਿਆਸੀ ਗੱਠਜੋੜ ਨੂੰ ਮਜ਼ਬੂਤ ਕੀਤਾ ਜਾਵੇ ਤੇ ਸਬੰਧਾਂ ਨੂੰ ਹੋਰ ਬਿਹਤਰ ਬਣਾਇਆ ਜਾਵੇ। ਮੀਟਿੰਗ ਦੌਰਾਨ ਹੋਰ ਰਣਨੀਤੀਆਂ ਬਾਰੇ ਵੀ ਖੁੱਲ੍ਹ ਕੇ ਚਰਚਾ ਕੀਤੀ ਗਈ। ਦੋਵਾਂ ਪਾਰਟੀਆਂ ਦੀ ਲੀਡਰਸ਼ਿਪ ਵਿੱਚ ਇਸ ਗੱਲ ਤੇ ਸਹਿਮਤੀ ਬਣੀ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਾਂਗ ਹੀ ਲੋਕ ਸਭਾ ਚੋਣਾਂ ਦੌਰਾਨ ਵੀ ਦੋਵਾਂ ਪਾਰਟੀਆਂ ਵਿੱਚ ਪੂਰਨ ਏਕਤਾ, ਇਕਜੁੱਟਤਾ ਅਤੇ ਤਾਲਮੇਲ ਹਰ ਸਮੇਂ ਕਾਇਮ ਰੱਖਿਆ ਜਾਵੇ, ਕਿਉਂਕਿ ਵਿਰੋਧੀਆਂ ਦੀਆਂ ਸਾਜ਼ਿਸ਼ਾਂ ਦੇ ਬਾਵਜੂਦ ਅਕਾਲੀ ਦਲ ਬਸਪਾ ਗੱਠਜੋੜ ਪਿੰਡਾਂ ਵਿੱਚ ਮਜ਼ਬੂਤ ਬਣ ਕੇ ਉੱਭਰਿਆ ਹੈ। ਮਾਇਆਵਤੀ ਨੇ ਕਿਹਾ ਕਿ ਬਸਪਾ ਨੂੰ ਅਕਾਲੀ ਦਲ ਦੇ ਆਗੂਆਂ ਤੇ ਪੂਰਾ ਭਰੋਸਾ ਹੈ ਕਿ ਉਹ ਵੀ ਆਪਣੀ ਵੋਟ ਬਸਪਾ ਨੂੰ ਟ੍ਰਾਂਸਫਰ ਕਰਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ, ਤਾਂ ਜੋ ਗੱਠਜੋੜ ਸਹੀ ਮਾਇਨਿਆਂ ਵਿੱਚ ਲਾਹੇਵੰਦ ਹੋਵੇ ਅਤੇ ਇਸ ਦੇ ਵੱਧ ਤੋਂ ਵੱਧ ਉਮੀਦਵਾਰ ਚੋਣ ਜਿੱਤਣ ਦਾ ਸੁਨੇਹਾ ਦੇ ਸਕਣ। ਸਾਲ 2023 ਦੇ ਕੇਂਦਰੀ ਬਜਟ ਨੂੰ ਲੈ ਕੇ ਜਿੱਥੇ ਕਈ ਮਾਹਰ ਇਸ ਨੂੰ ਇਤਿਹਾਸਿਕ ਬਜਟ ਦੱਸ ਰਹੇ ਹਨ, ਉੱਥੇ ਹੀ ਅੰਨਦਾਤਾ ਅਖਵਾਉਣ ਵਾਲੇ ਕਿਸਾਨਾਂ ਨੇ ਇਸ ਬਜਟ ਨੂੰ ਪੂਰੀ ਤਰ੍ਹਾਂ ਕਿਸਾਨ ਵਿਰੋਧੀ ਦੱਸਿਆ ਹੈ। ਕੱਲ੍ਹ ਇਸ ਬਜਟ ਦੇ ਵਿਰੋਧ ਵਿੱਚ ਵੱਖ-ਵੱਖ ਥਾਵਾਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕ ਕੇ ਰੋਸ ਮੁਜ਼ਾਹਰੇ ਕੀਤੇ ਗਏ। ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਵੀ ਬੀਜੇਪੀ ਦੇ ਇਸ ਬਜਟ ਦਾ ਸਖਤ ਵਿਰੋਧ ਕੀਤਾ ਹੈ। ਪਿਛਲੇ 2 ਦਿਨ ਤੋਂ ਆਪਾਂ ਦੇਖ ਰਹੇ ਹਾਂ ਕਿ ਬੀਜੇਪੀ ਵੱਲੋਂ ਜੋ ਇਹ ਬਜਟ ਪੇਸ਼ ਕੀਤਾ ਗਿਆ ਹੈ ਉਹਦੇ ਤੇ ਬਹੁਤ ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਬੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਹੈ। ਇੱਥੋਂ ਤੱਕ ਕਿਹਾ ਜਾ ਰਿਹਾ ਹੈ ਕਿ ਦੇਸ਼ ਦੇ ਬੜੇ ਜਿਹੜੇ ਬੁੱਧੀਜੀਵੀ ਹੈ ਉਹ ਇਸ ਬਜਟ ਦੀ ਬਹੁਤ ਸਲਾਹਨਾ ਕਰ ਰਹੇ ਨੇ, ਬਹੁਤ ਪ੍ਰਸ਼ੰਸਾ ਕਰ ਰਹੇ ਨੇ। ਹੁਣ ਇਸ ਬਜਟ ਦੀ ਜੇਕਰ ਸਰਾਹਨਾ ਤੇ ਪ੍ਰਸ਼ੰਸਾ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਹੈ ਪਤਾ ਨਹੀਂ ਕੌਣ ਬੁੱਧੀਜੀਵੀ ਹੋਣਗੇ ਜਿਹੜੇ ਇਹਦੀ ਪ੍ਰਸ਼ੰਸਾ ਕਰ ਰਹੇ ਹੋਣਗੇ। ਬੀਜੇਪੀ ਸਰਕਾਰ ਦਾ ਜਿਹੜਾ 2014 ਤੋਂ ਲੈ ਕੇ ਅੱਜ ਤੱਕ ਦਾ ਜਿਹੜਾ ਕਾਰਜਕਾਲ ਹੈ 10 ਸਾਲ ਪੂਰੇ ਹੋਣ ਜਾ ਰਹੇ ਨੇ ਇਹਨਾਂ ਦੇ, ਔਰ 10 ਸਾਲ ਦੇ ਵਿੱਚ ਜਿਹੜੇ ਲੋਕਾਂ ਦੇ ਵਿੱਚ ਕਮਿਟਮੈਂਟ ਲੋਕਾਂ ਨਾਲ ਕੀਤੀ ਕਿ ਲੋਕਾਂ ਦੀ ਆਮਦਨ 2022 ਤੱਕ ਦੁੱਗਣੀ ਕਰ ਦਿਆਂਗੇ। 2014 ਦੇ ਵਿੱਚ ਵਾਅਦਾ ਕੀਤਾ ਕਿ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰ ਦਿਆਂਗੇ ਜਾਂ ਹੋਰ ਬੜੀਆਂ ਗੱਲਾਂ। ਇੱਥੋਂ ਤੱਕ ਵੀ ਇੱਕ ਵਾਰੀ ਤਾਂ ਕਿਹਾ ਗਿਆ ਕਿ ਕਿਸਾਨਾਂ ਨੂੰ ਕਰਜ਼ ਮੁਕਤ ਕਰ ਦਿਆਂਗੇ। ਪਹਿਲੀ ਮੀਟਿੰਗ ਦੇ ਵਿੱਚ ਕਿਸਾਨਾਂ ਦੀ ਕਰਜ਼ ਮੁਕਤੀ ਕਰ ਦਿੱਤੀ ਜਾਏਗੀ ਔਰ ਦੇਸ਼ ਦਾ ਕਿਸਾਨ ਜਿਹੜਾ ਦੇਸ਼ ਹੈ ਸਾਡਾ ਹਿੰਦੁਸਤਾਨ ਖੇਤੀ ਪ੍ਰਧਾਨ ਦੇਸ਼ ਹੈ, ਜਿੱਥੇ ਲਗਭਗ 50 ਤੋਂ 55% ਲੋਕ ਖੇਤੀ ਨਾਲ ਜੁੜੇ ਹੋਏ ਹੋਣ ਔਰ ਉਹਨਾਂ ਲੋਕਾਂ ਦਾ ਜ਼ਿਕਰ ਤੱਕ ਨਾ ਮਤਲਬ ਇਸ ਬਜਟ ਦੇ ਵਿੱਚ ਆਵੇ, ਸਗੋਂ ਜ਼ਿਕਰ ਆਇਆ ਤਾਂ ਬੜਾ ਹਾਸੋਹੀਣਾ ਦਰਦਨਾਕ ਆਇਆ, ਕਿਉਂਕਿ ਪਿਛਲੇ ਸਮੇਂ ਜਿਹੜਾ ਸਾਡੇ ਐਗਰੀਕਲਚਰ ਦੇ ਉੱਤੇ ਜਾਂ ਐਗਰੀਕਲਚਰ ਦੇ ਨਾਲ ਜੁੜੀਆਂ ਹੋਈਆਂ ਸੰਸਥਾਵਾਂ ਦੇ ਉੱਤੇ ਜਿਹੜਾ ਖਰਚਾ ਕਰਨਾ ਸੀ ਸਰਕਾਰ ਨੇ ਪਿਛਲੇ ਬਜਟ ਦੇ ਵਿੱਚ, ਉਹ 1,51,500 ਕਰੋੜ ਰੁਪਇਆ ਖਰਚਾ ਕਰਨ ਦੀ ਗੱਲ ਕੀਤੀ ਗਈ ਸੀ ਪਿਛਲੇ ਬਜਟ ਦੇ ਵਿੱਚ 22-23 ਦੇ ਬਜਟ 'ਚ। ਤੇ ਜਿਹੜਾ ਹੁਣ 23 ਤੇ 24 ਦਾ ਬਜਟ ਆਇਆ ਉਹਦੇ ਵਿੱਚ ਸਗੋਂ ਘਟਾ ਕੇ 1,44,000 ਤੇ ਕੁਛ ਰੁਪਏ ਉਹਦੇ ਵਿੱਚ 1,44,200 ਕਰੋੜ ਆ ਸ਼ਾਇਦ। ਇਹ ਇਹਨਾਂ ਨੇ ਮਤਲਬ ਸਾਨੂੰ ਬਜਟ ਦੇ ਵਿੱਚ ਤੋਹਫਾ ਦਿੱਤਾ, ਭਾਵ ਲਗਭਗ 6-7 ਹਜ਼ਾਰ ਕਰੋੜ ਰੁਪਈਆ ਘਟਾ ਕੇ ਬਜਟ ਪੇਸ਼ ਕੀਤਾ ਗਿਆ। ਔਰ ਜਿਹੜਾ ਇਹ ਬਜਟ ਘਟਾ ਕੇ ਪੇਸ਼ ਕੀਤਾ ਗਿਆ ਇਹਨੂੰ ਬੀਜੇਪੀ ਪਤਾ ਨਹੀਂ ਕਿਸ ਤਰੀਕੇ ਨਾਲ ਕਹਿ ਰਹੀ ਹੈ ਕਿ ਅਸੀਂ ਬਹੁਤ ਲੋਕਾਂ ਨੂੰ ਦੇ ਰਹੇ ਹਾਂ, ਬਹੁਤ ਕੁਝ ਕਰ ਦਿੱਤਾ, ਬੜੇ ਲੋਕ ਖੁਸ਼ ਨੇ। ਲੋਕ ਵੇਟ ਕਰਦੇ ਸੀ, ਲੋਕ ਇੰਤਜ਼ਾਰ ਕਰਦੇ ਸੀ ਕਿ ਪਿਛਲੇ ਸਮਿਆਂ ਦੇ ਵਿੱਚ ਕਿਸਾਨਾਂ ਨੂੰ ਇਗਨੋਰ ਕੀਤਾ ਗਿਆ, ਕਿਸਾਨਾਂ ਨਾਲ ਧੱਕਾ ਹੋਇਆ। ਸਰਕਾਰ ਨੇ ਅੱਜ ਤੱਕ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਨਹੀਂ ਲਾਗੂ ਕੀਤੀ, ਸਰਕਾਰ ਨੇ ਕਿਸਾਨਾਂ ਦਾ ਕਰਜ਼ ਮਾਫ ਨਹੀਂ ਕੀਤਾ। ਸ਼ਾਇਦ ਇਸ ਬਜਟ ਦੇ ਵਿੱਚ ਸਰਕਾਰ ਕਿਸਾਨਾਂ ਦਾ ਕਰਜ਼ ਮਾਫ ਕਰੇਗੀ, ਡਾਕਟਰ ਸਵਾਮੀਨਾਥਨ ਦੀ ਰਿਪੋਰਟ ਦੇ ਬਾਰੇ ਕੁਝ ਗੱਲ ਕਰੇਗੀ, ਜਾਂ ਸਰਕਾਰ ਸਾਡੀ MSP ਦੇ ਉੱਤੇ ਫਸਲਾਂ ਖਰੀਦਣ ਦੇ ਲਈ ਇੱਕ ਬਜਟ ਰਾਖਵਾਂ ਰੱਖੇਗੀ ਕਿ ਇੰਨੇ ਰੁਪਈਆਂ ਦੇ ਨਾਲ ਅਸੀਂ ਕਿਸਾਨਾਂ ਦੀ ਫਸਲ ਖਰੀਦਾਂਗੇ। ਲੇਕਿਨ ਇਹਦੇ ਉਲਟ ਕੀਤਾ ਕੀ ਗਿਆ, ਸਾਡਾ ਪੁਰਾਣੇ ਬਜਟ ਨਾਲੋਂ ਪਿਛਲੇ ਸਾਲ ਦੇ ਬਜਟ ਨਾਲੋਂ ਸਾਡੀ ਜਿਹੜੀ ਰਾਸ਼ੀ ਸੀ ਉਹ ਘਟਾ ਦਿੱਤੀ ਗਈ। ਤਾਂ ਇਸ ਕਰਕੇ ਸਿੱਧ ਹੁੰਦਾ ਹੈ ਕਿ ਇਹ ਬਜਟ ਪੂਰੀ ਤਰ੍ਹਾਂ ਕਿਸਾਨ ਮਜ਼ਦੂਰ ਵਿਰੋਧੀ ਹੈ। ਮਜ਼ਦੂਰ ਵਿਰੋਧੀ ਮੈਂ ਇਸ ਕਰਕੇ ਕਹਿ ਰਿਹਾ ਕਿ ਦੇਖੋ ਨਰੇਗਾ ਦੇ ਵਿੱਚੋਂ ਬਜਟ ਘਟਾ ਲਿਆ ਗਿਆ, ਜਿੱਥੋਂ ਉਹਨਾਂ ਨੂੰ ਰੁਜ਼ਗਾਰ ਮਿਲਦਾ ਸੀ, ਜਿੱਥੋਂ ਉਹਨਾਂ ਨੂੰ ਰੋਟੀ ਮਿਲਦੀ ਸੀ, ਤੇ ਇਹ ਕਹਿੰਦਾ ਵੀ 1 ਸਾਲ ਲੋਕਾਂ ਨੂੰ ਅਸੀਂ ਫ੍ਰੀ ਆਟਾ ਦੇਵਾਂਗੇ। ਇਹਦਾ ਮਤਲਬ ਉਹਨਾਂ ਨੂੰ ਤੁਸੀਂ ਰੁਜ਼ਗਾਰ ਤਾਂ ਉਹਨਾਂ ਦਾ ਘਟਾਤਾ, ਉਹਦੇ ਰੁਜ਼ਗਾਰ ਦੇ ਵਿੱਚੋਂ ਤਾਂ ਤੁਸੀਂ ਰਾਸ਼ੀ ਘਟਾ ਦਿੱਤੀ ਗਈ ਹੈ ਤੇ ਉਹਨਾਂ ਨੂੰ ਰੁਜ਼ਗਾਰ ਦੀ ਬਜਾਏ ਉਹਨਾਂ ਨੂੰ ਮੰਗਤੇ ਬਣਾਉਣ ਵਾਲੀ ਗੱਲ ਕੀਤੀ ਹੈ। ਇਹ ਕਿਹੜੀ ਤੁਹਾਡੀ ਮਜ਼ਦੂਰ ਪੱਖੀ ਗੱਲ ਹੋਈ ਜੀ। ਅਗਲੀ ਗੱਲ
ਪਿਛਲੇ ਸਮਿਆਂ ਦੇ ਵਿੱਚ ਤੁਸੀਂ ਕਾਨੂੰਨ ਬਣਾਏ ਜਿਹਦੇ ਵਿੱਚ ਇਹ ਆ ਗਈ ਗੱਲ ਬਣ ਕੇ ਕਿ ਜਿਹੜੇ ਤੁਸੀਂ ਮਜ਼ਦੂਰਾਂ ਪ੍ਰਤੀ ਸਟੈਪ ਚੱਕੇ ਗਏ ਨੇ, ਜਿਹੜਾ ਮਜ਼ਦੂਰ 8 ਘੰਟੇ ਮਜ਼ਦੂਰੀ ਕਰਕੇ ਆਪਣੀ ਦਿਹਾੜੀ ਮੰਗਣ ਦੇ ਯੋਗ ਹੋ ਜਾਂਦਾ ਸੀ, ਉਹਦੇ ਲਈ ਤੁਸੀਂ ਇਹ ਲੈ ਕੇ ਆਏ ਹੋ ਕਿ ਮਜ਼ਦੂਰ ਨੂੰ ਹੁਣ 12 ਘੰਟੇ ਕੰਮ ਕਰਨਾ ਪਿਆ ਕਰੇਗਾ। ਇਹਦਾ ਮਤਲਬ ਕੀ ਨਿਕਲਦਾ ਹੈ ਕਿ ਤੁਸੀਂ ਬਿਲਕੁਲ ਤੁਹਾਡੀ ਸਰਕਾਰ ਅੱਜ ਤੱਕ ਕਿਸਾਨ ਤੇ ਮਜ਼ਦੂਰ ਖਿਲਾਫ ਰਹੀ ਹੈ। ਪਰ ਅਗਲੀ ਗੱਲ, ਪੱਖ ਕਿਹਦੇ 'ਚ ਚੱਲੇ ਹੋ, ਪੱਖ ਕਿਹਦਾ ਪੂਰਿਆ ਗਿਆ? ਤੁਸੀਂ ਇਹ ਕਿਹਾ ਕਿ ਅਸੀਂ 50 ਨਵੇਂ 에ਅਰਪੋਰਟ ਬਣਾਵਾਂਗੇ। ਤੁਸੀਂ ਇਹ ਕਿਹਾ ਲਗਭਗ 2.5 ਲੱਖ ਕਰੋੜ ਰੁਪਈਆ ਅਸੀਂ ਰੇਲਵੇ ਤੇ ਖਰਚ ਕਰਾਂਗੇ। ਵਧੀਆ ਗੱਲ ਹੈ, ਬਹੁਤ ਐ ਵੇਖਣ ਨੂੰ ਲੱਗਦਾ ਕਿ ਬਹੁਤ ਚੰਗੀ ਗੱਲ ਹੈ, ਲੇਕਿਨ ਇਹ ਤਾਂ ਅਸੀਂ ਚੰਗਾ ਜੇਕਰ ਇਹ ਚੀਜ਼ਾਂ ਦੇਸ਼ ਦੇ ਕੋਲ ਰਹਿੰਦੀਆਂ ਤਾਂ। ਇਹ ਚੱਲੀਆਂ ਕਿੱਥੇ ਗਈਆਂ? ਤੁਸੀਂ ਪਿਛਲੇ ਦਿਨਾਂ ਦੇ ਵਿੱਚ ਸਾਰੇ ਦੇਸ਼ ਨੂੰ ਪਤਾ, ਹਰ ਵਿਅਕਤੀ ਨੂੰ ਪਤਾ, ਪ੍ਰੈਸ ਨੂੰ ਪਤਾ ਹੈ ਕਿ ਇਹਨਾਂ ਨੇ ਰੇਲਵੇ ਦੇ ਉੱਤੇ ਕਿਸ ਤਰੀਕੇ ਦੇ ਨਾਲ ਲੁਕਵੇਂ ਢੰਗ ਦੇ ਨਾਲ ਇਹ ਬਹਾਨਾ ਬਣਾ ਕੇ ਕਿ ਅਸੀਂ ਕੰਟਰੈਕਟ ਤੇ ਦੇ ਰਹੇ ਹਾਂ, ਰੇਲਵੇ ਡਿਪਾਰਟਮੈਂਟ ਹੀ ਅਡਾਨੀਆਂ ਦੇ ਕਬਜ਼ੇ 'ਚ ਦਿੱਤਾ। ਬਹੁਤ ਸਾਰੇ ਸਾਡੇ 에ਅਰਪੋਰਟਸ ਜਿਹੜੇ ਉਹ ਅਡਾਨੀਆਂ ਦੇ ਕਬਜ਼ੇ 'ਚ ਦਿੱਤੇ। ਤੇ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਹੋਰ ਨਵੇਂ 에ਅਰਪੋਰਟ ਬਣਾ ਕੇ ਲੋਕਾਂ ਦਾ ਪੈਸਾ ਖਰਚ ਕਰਕੇ ਅਡਾਨੀਆਂ ਲਈ ਕਮਾਈ ਦਾ ਸਾਧਨ ਹੋਰ ਬਣਾ ਕੇ ਦੇ ਰਹੇ ਹੋ ਤੁਸੀਂ। ਔਰ ਨਾਲ ਦੀ ਨਾਲ ਅਗਰ ਰੇਲਵੇ ਪਹਿਲਾਂ ਹੀ ਉਹਨਾਂ ਦੇ ਅੰਡਰ ਹੈ ਤਾਂ ਰੇਲਵੇ ਤੇ ਹੋਰ ਰੁਪਈਆ ਖਰਚ ਕਰਕੇ ਸਾਡੀ ਸਰਕਾਰ ਅਡਾਨੀਆਂ ਤੇ ਅਬਾਨੀਆਂ ਦਾ ਪੱਖ ਪੂਰਾ ਜਾ ਰਿਹਾ ਹੈ। ਇਸ ਗੱਲ ਤੋਂ ਸਪਸ਼ਟ ਹੁੰਦਾ, ਸਿੱਧ ਹੁੰਦਾ ਹੈ ਕਿ ਇਹ ਜਿਹੜਾ ਬਜਟ ਹੈ ਇਹ ਪੂਰੀ ਤਰ੍ਹਾਂ ਕਾਰਪੋਰੇਟ ਪੱਖੀ ਹੈ ਔਰ ਕਿਸਾਨ ਮਜ਼ਦੂਰ ਦੇ ਖਿਲਾਫ ਹੈ, ਆਮ ਲੋਕਾਂ ਦੇ ਖਿਲਾਫ ਹੈ। ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ ਕੌਮੀ ਇਨਸਾਫ ਮੋਰਚੇ ਦੀ ਹਿਮਾਇਤ ਵਿੱਚ ਬੇੜੀਆਂ ਗੀਤ ਕੱਢਣ ਵਾਲੇ ਗਾਇਕ ਸ਼੍ਰੀ ਬਰਾੜ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ, ਜਿਸ ਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਸਖਤ ਵਿਰੋਧ ਕੀਤਾ ਹੈ। ਦਰਅਸਲ ਕੱਲ੍ਹ ਸ਼੍ਰੀ ਬਰਾੜ ਨੇ ਆਪਣੇ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਜਾਣਕਾਰੀ ਦਿੱਤੀ ਸੀ ਕਿ ਉਹਨਾਂ ਨੂੰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਜਾਨੋਂ ਮਾਰਨ ਜਾਂ ਅੱਤਵਾਦੀ ਕਰਾਰ ਕੇ ਜੇਲ੍ਹ 'ਚ ਕੈਦ ਕਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਸ਼੍ਰੀ ਬਰਾੜ ਨੇ ਇਸ ਤੋਂ ਪਹਿਲਾਂ ਕਿਸਾਨ ਅੰਦੋਲਨ ਦੌਰਾਨ ਕਿਸਾਨ ਐਂਥਮ ਗੀਤ ਕੱਢਿਆ ਸੀ। ਦੇਖੋ, ਪੰਜਾਬੀ ਮਾਂ ਬੋਲੀ ਦੇ ਨਾਮਵਰ ਗਾਇਕ ਸ਼੍ਰੀ ਬਰਾੜ ਨੇ ਫੇਸਬੁੱਕ ਤੇ ਲਾਈਵ ਹੋ ਕੇ ਲੋਕਾਂ ਦੇ ਨਾਲ ਕੁਝ ਗੱਲਾਂ ਕੀਤੀਆਂ। ਸਭ ਤੋਂ ਪਹਿਲਾਂ ਤਾਂ ਸਲੂਟ ਕਰਦਾ ਵੀਰ ਨੂੰ ਜਿਨੇ ਕਿਸਾਨੀ ਅੰਦੋਲਨ ਦੇ ਦੌਰਾਨ ਕਿਸਾਨਾਂ ਦੀ ਆਵਾਜ਼ ਬੁਲੰਦ ਕੀਤੀ ਤੇ ਦੇਸ਼ ਦੀ ਬੋਲੀ ਸਰਕਾਰ ਦੇ ਕੰਨਾਂ ਤੱਕ ਪਹੁੰਚਾਈ। ਪੰਜਾਬ ਦੇ ਹੱਕਾਂ ਦੀ ਗੱਲ ਕਰਦਾ, ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦਾ। ਮਾਣ ਹੈ ਵੀਰ ਪੰਜਾਬ ਨੂੰ ਤੇਰੇ ਤੇ ਜਿਹੜਾ ਮਾਂ ਦੇ ਹੱਕਾਂ ਦੀ ਗੱਲ ਕਰ ਰਿਹਾ। ਤੇ ਫਿਰ ਲਾਹਨਤ ਪਾਉਂਦੇ ਆ ਇਸੇ ਬੀਜੇਪੀ ਤੇ ਕਾਂਗਰਸ ਦੇ ਲੀਡਰਾਂ ਨੂੰ ਜਿਹੜੇ ਇਸ ਗੱਲ ਕਰਕੇ ਵੀਰ ਨੂੰ ਧਮਕਾ ਰਹੇ ਨੇ ਕਿ ਉਹ ਪੰਜਾਬ ਦੇ ਹੱਕਾਂ ਦੇ ਲਈ ਖੜਾ ਹੈ ਤੇ ਆਵਾਜ਼ ਬੁਲੰਦ ਕਰ ਰਿਹਾ। ਤੇ ਉਹ ਤੋਂ ਵੀ ਸ਼ਰਮਨਾਕ ਗੱਲ ਇਹ ਹੈ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਪੰਜਾਬੀਆਂ ਨੂੰ ਸੁਰੱਖਿਆ ਦੇਣ ਦੇ ਵਿੱਚ ਹੀ ਨਾਕਾਮ ਨੇ। ਮੈਂ ਮੁੱਖ ਮੰਤਰੀ ਨੂੰ ਸਵਾਲ ਕਰਨਾ ਚਾਹੁੰਦਾ ਕਿ ਅੱਜ ਪੰਜਾਬ ਦੇ ਵਿੱਚ ਫਰੌਤੀਆਂ ਦੇ ਲਈ ਕਤਲ ਹੋ ਰਹੇ ਨੇ, ਖਿਡਾਰੀਆਂ ਦੇ ਕਤਲ, ਵਪਾਰੀਆਂ ਦੇ ਕਤਲ, ਨਾਮਵਰ ਸਿੰਗਰਾਂ ਦੇ ਕਤਲ, ਤੇ ਸਾਡੀ ਸਰਕਾਰ ਉਹਨਾਂ ਨੂੰ ਬਚਾਉਣ ਦੀ ਬਜਾਏ ਇਹ ਤਾਨੇ ਦੇ ਰਹੀ ਹੈ ਕਿ ਪੰਜਾਬੀ 40-50 ਲੱਖ ਖਰਚ ਕੇ ਆਪਣੇ ਮਾਪਿਓ ਨੂੰ ਪਿੱਛੇ ਛੱਡ ਕੇ ਵਿਦੇਸ਼ਾਂ ਨੂੰ ਭੱਜ ਰਹੇ ਨੇ। ਮਾਨ ਸਾਹਿਬ, ਵੀਰ ਦੀ ਵੀਡੀਓ ਸੁਣ ਲਓ, ਤੁਹਾਨੂੰ ਪਤਾ ਲੱਗ ਜਾਊਗਾ ਕਿ ਪੰਜਾਬੀ ਕਿਉਂ ਬਾਹਰ ਨੂੰ ਭੱਜ ਰਹੇ ਨੇ। ਇਹ ਤੁਹਾਡੇ ਤੇ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ। ਔਰ ਤੁਹਾਨੂੰ ਤਾਂ ਕਹੀਏ ਕੀ, ਤੁਸੀਂ ਲੋਕਾਂ ਦੇ ਮਾਂ ਪੁੱਤਾਂ ਤੇ ਤਾਂ ਸਵਾਲ ਖੜੇ ਕਰਤੇ, ਤੁਹਾਡੇ ਤਾਂ ਆਪਣੇ ਬੱਚੇ ਬਾਹਰ ਬੈਠੇ ਨੇ, ਉਹ ਕਿਹੜਾ ਪੁੱਛੋਂ ਦੇ ਸਰਕਾਰੀ ਨੌਕਰੀ ਕਰਦੇ ਨੇ। ਸੋ ਕਿਤੇ ਨਾ ਕਿਤੇ ਅੱਜ ਜਿਹੜੇ ਪੰਜਾਬ ਦੇ ਹਾਲਾਤ ਨੇ ਉਹ ਚਿੰਤਾਜਨਕ ਨੇ ਤੇ ਪੰਜਾਬੀਓ ਅੱਜ ਆਪਾਂ ਨੂੰ ਖੜੇ ਹੋਣ ਦੀ ਲੋੜ ਹੈ। ਸ਼੍ਰੋਮਣੀ ਅਕਾਲੀ ਦਲ ਦਾ ਲੀਗਲ ਸੈੱਲ ਸ਼੍ਰੀ ਬਰਾੜ ਵੀਰ ਤੈਨੂੰ ਵਿਸ਼ਵਾਸ ਦਿਵਾਉਂਦਾ ਕਿ ਤੇਰੇ ਨਾਲ ਡਟ ਕੇ ਖੜਿਆ, ਤੇਰੇ ਹੱਕਾਂ ਦੀ ਲੜਾਈ ਜਿੱਥੇ ਕਹੇਗਾ, ਜਿਸ ਪਲੇਟਫਾਰਮ ਤੇ ਕਹੇਗਾ ਉੱਥੇ ਲੜਾਂਗੇ। ਤੇਰੇ ਤੇ ਕੋਈ ਆਸਾਨ ਨਹੀਂ ਕਰਦੇ। ਤੂੰ ਪੰਜਾਬੀ ਮਾਂ ਬੋਲੀ ਦੇ ਲਈ ਖੜਾ ਹੈ, ਤੂੰ ਪੰਜਾਬ ਦੇ ਹੱਕਾਂ ਦੇ ਲਈ ਖੜਾ ਹੈ, ਤੂੰ ਕਿਸਾਨੀ ਦੇ ਲਈ ਖੜਾ ਹੈ, ਤੂੰ ਬੰਦੀ ਸਿੰਘਾਂ ਦੀ ਗੱਲ ਕਰਦਾ ਹੈ। ਤੇ ਜਿਹੜਾ ਵੀ ਇਨਸਾਨ ਪੰਜਾਬ ਦੀ ਗੱਲ ਕਰੂ, ਬੰਦੀ ਸਿੰਘਾਂ ਦੀ ਗੱਲ ਕਰੂ, ਕਿਸਾਨੀ ਦੀ ਗੱਲ ਕਰੂ, ਸ਼੍ਰੋਮਣੀ ਅਕਾਲੀ ਦਲ ਉਹਦਾ ਡਟ ਕੇ ਸਾਥ ਦਊਗਾ। ਤੂੰ ਜਿੱਦਣ ਇੰਡੀਆ ਆਉਣਾ, ਤੂੰ ਜਿੱਦਣ ਪੰਜਾਬ ਆਉਣਾ, ਤੂੰ ਬੇਫਿਕਰ ਹੋ ਕੇ ਆ। ਸ਼੍ਰੋਮਣੀ ਅਕਾਲੀ ਦਲ ਹਰ ਪੈਰ ਦੇ ਉੱਤੇ ਤੇਰੀ ਬਾਹ ਦੇ ਨਾਲ ਬਾਹ ਫੜ ਕੇ ਖੜੇਗਾ। ਔਰ ਇਹ ਲੋਕਾਂ ਨੂੰ ਦਿਖਾਵਾਂਗੇ ਕਿ ਜਦੋਂ ਪੰਜਾਬੀ ਇਕਜੁੱਟ ਹੋ ਜਾਂਦੇ ਨੇ, ਇਹ ਫਿਰ ਜਿਹੜੀਆਂ ਪੰਜਾਬ ਵਿਰੋਧੀ ਤਾਕਤਾਂ ਨੇ, ਜਿਹੜੀਆਂ ਸਾਨੂੰ ਦੱਬਣ ਦੀ ਕੋਸ਼ਿਸ਼ ਕਰ ਰਹੀਆਂ ਨੇ, ਇਹਨਾਂ ਨੂੰ ਉਰੋਂ ਭਜਾ ਕੇ ਹੀ ਦਮ ਲਵਾਂਗੇ।
ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਦਬੀ ਦੇ ਇਨਸਾਫ ਲਈ ਚੰਡੀਗੜ੍ਹ ਮੁਹਾਲੀ ਦੀ ਸਾਂਝੀ ਹੱਥ ਤੇ ਲੱਗੇ ਕੌਮੀ ਇਨਸਾਫ ਮੋਰਚੇ ਨੂੰ ਲਗਾਤਾਰ ਹਿਮਾਇਤ ਮਿਲ ਰਹੀ ਹੈ। ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨਾਲ-ਨਾਲ ਕਿਸਾਨ ਜਥੇਬੰਦੀਆਂ ਵੀ ਇਸ ਮੋਰਚੇ ਦਾ ਸਮਰਥਨ ਕਰਨ ਪਹੁੰਚ ਰਹੀਆਂ ਹਨ। ਕਿਸਾਨ ਜਥੇਬੰਦੀ ਦੇ ਪ੍ਰਧਾਨ ਰਾਕੇਸ਼ ਟਿਕੈਤ ਵੀ ਆਪਣੇ ਕਾਫਲੇ ਦੇ ਨਾਲ ਇਸ ਮੋਰਚੇ 'ਚ ਸ਼ਾਮਿਲ ਹੋਣ ਪਹੁੰਚੇ। ਉਹਨਾਂ ਨੇ ਬਾਕੀ ਕਿਸਾਨਾਂ ਤੇ ਸਿੱਖ ਸੰਗਤਾਂ ਨੂੰ ਵੀ ਇਸ ਮੋਰਚੇ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਤਾਂ ਜੋ ਕਿਸਾਨ ਅੰਦੋਲਨ ਵਾਂਗ ਇਸ ਮੋਰਚੇ ਨੂੰ ਵੀ ਫਤਿਹ ਕੀਤਾ ਜਾ ਸਕੇ। देश में ये इस तरह का एक पहला मोर्चा लगा कि जो सजा जिनकी पूरी होगी जेलों के अंदर, सजा पूरी होने के बाद भी उनको रिहा करा जाए। और ये देश भर में बंदी बहुत हैं जो सेंट्रल जेल में रखे जाते हैं, उनसे काम करवाया जाता है, जिनके परिवार भी अब उनसे मिलने नहीं जाते। हमारे पास में भी इस तरह के इस मोर्चे से पहले भी लोग आते थे कि यहाँ पे इसमें 15 साल हो गए इस आदमी को और इसके परिवार भी अब इससे मिलने नहीं आते। तो जो भी इस तरह के लोग हैं पूरे देश भर में, इनकी छटनी होनी चाहिए और इनको रिहा करना चाहिए। ਸੁਪਰੀਮ ਕੋਰਟ ਨੇ ਸਾਲ 2002 ਦੇ ਗੁਜਰਾਤ ਦੰਗਿਆਂ ਤੇ ਬਣੀ BBC ਦਸਤਾਵੇਜ਼ੀ ਨੂੰ ਰੋਕਣ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਤੇ ਕੇਂਦਰ ਨੂੰ ਨੋਟਿਸ ਜਾਰੀ ਕੀਤਾ ਹੈ। ਸਰਵਉੱਚ ਅਦਾਲਤ ਨੇ ਕੇਂਦਰ ਨੂੰ 3 ਹਫ਼ਤਿਆਂ 'ਚ ਜਵਾਬ ਦੇਣ ਲਈ ਕਿਹਾ ਹੈ। ਮਾਮਲੇ ਦੀ ਅਗਲੀ ਸੁਣਵਾਈ ਅਪ੍ਰੈਲ 'ਚ ਹੋਵੇਗੀ।